ਉਹਨਾਂ ਦੇ ਨਾਲ ਅਸੀਂ ਗੁਫ਼ਤਗੂ ਕੀਤੀ, ਉਹਨਾਂ ਨੂੰ ਬੁਲਾਇਆ ਔਰ ਅਸੀਂ ਇਹ ਉਸ ਵੇਲੇ ਉਹ ਅਮਰੀਕੀ ਪ੍ਰੋਫੈਸਰ ਸਾਹਿਬ ਜਿਹੜੇ ਸਨ ਉਹ ਨੈਂਜਿੰਗ ਯੂਨੀਵਰਸਿਟੀ ਦੇ ਵਿੱਚ ਸਨ ਔਰ ਉਹਨਾਂ ਦਾ ਸੈਂਟਰ ਜਿਹੜਾ ਕਿ ਅਮਰੀਕੀ ਯੂਨੀਵਰਸਿਟੀ ਜੌਨ ਹੌਪਕਿੰਸ ਦੇ ਨਾਲ ਕੰਮ ਕਰ ਰਿਹਾ ਸੀ, ਉਹ ਚੀਨ ਦੇ ਉੱਤੇ, ਤੇ ਮੈਨੂੰ ਬੜੀ ਇਹ ਫੈਸੀਨੇਸ਼ਨ ਹੋਈ ਕਿ ਯਾਰ ਕਿਸ ਤਰ੍ਹਾਂ ਚੀਨ ਦੇ ਉੱਤੇ ਇੱਕ ਅਮਰੀਕੀ ਯੂਨੀਵਰਸਿਟੀ ਉੱਥੇ ਦੋਵੇਂ ਮਿਲ ਕੇ ਕਰ ਰਹੇ। ਤੇ ਉਹਨਾਂ ਨੇ ਦੱਸਿਆ ਕਿ ਜੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ। ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਹੋ ਸਕਦਾ ਕਿ ਅਸੀਂ ਕੋਈ ਚੀਨ ਔਰ ਪਾਕਿਸਤਾਨ ਦੇ ਬਾਰੇ ਵਿੱਚ ਵੀ ਗੌਰ ਕਰੀਏ, ਤੁਸੀਂ ਉੱਥੇ ਕਰੋ ਕਾਨਫਰੰਸ ਜਾਂ ਅਸੀਂ ਇੱਥੇ ਕਰੀਏ। ਉਹਨੇ ਕਿਹਾ ਇਹ ਬੜਾ ਅੱਛਾ ਆਈਡੀਆ। ਉਹ ਗਿਆ ਵਾਪਸ, ਉਹਨੇ ਕੋਈ 1 ਸਾਲ ਸਾਨੂੰ ਲੱਗਾ, ਉਹਨੇ ਕੋਰਸਪੋਂਡੈਂਸ ਸਾਡੇ ਨਾਲ ਸ਼ੁਰੂ ਕੀਤੀ। ਉਹਨੇ ਕਿਹਾ ਕਿ ਜੀ ਇਸ ਤਰ੍ਹਾਂ ਹੈ ਕਿ ਅਸੀਂ ਕਰਨ ਵਾਸਤੇ ਤਿਆਰ ਹਾਂ, ਤੁਸੀਂ ਵੀ 7-8 ਬੰਦੇ ਪ੍ਰਿਪੇਅਰ ਕਰੋ, ਅਸੀਂ ਕੋਈ 20-25 ਬੰਦੇ ਕਰ ਰਹੇ ਹਾਂ ਤੇ ਅਸੀਂ ਸਿਰਫ ਪਾਕਿਸਤਾਨ ਨਹੀਂ ਬਲਕਿ ਉਹਦੇ ਤੇ ਕਰਾਂਗੇ। ਇਸ ਗੱਲ ਗੁਫ਼ਤਗੂ ਹੋ ਰਹੀ ਸੀ ਕਿ 2013 ਦਾ ਆ ਗਿਆ ਸਿਲਸਿਲਾ, ਠੀਕ 2013 ਦਾ ਆਇਆ ਤੇ ਅਸੀਂ 2012 ਚ 13 ਚ ਉਹਨਾਂ ਨੂੰ ਬੁਲਾ ਚੁੱਕੇ ਸਾਂ। ਸਾਨੂੰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਇੱਕ ਦਿਨ ਇੱਕ ਯੂਨੀਵਰਸਿਟੀ ਵਿੱਚ ਮੌਜੂਦਾ ਸਦਰ ਜਿਹੜੇ ਨੇ ਚੀਨ ਦੇ ਆਪਣਾ ਸ਼ੀ ਜਿਨਪਿੰਗ ਸਾਹਿਬ ਉਹ ਇਹ ਅਨਾਉਂਸਮੈਂਟ ਕਰਨਗੇ ਕਿ ਜੀ ਅਸੀਂ ਇੱਕ 1 ਬੈਲਟ 1 ਰੋਡ ਬਣਾ ਰਹੇ ਹਾਂ। ਠੀਕ ਹੈ, ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ। ਲੇਕਿਨ ਜਿਸ ਵੇਲੇ ਅਸੀਂ ਇਹ ਗੱਲ ਕਰ ਰਹੇ ਸਾਂ ਤੇ ਉਸੇ ਵੇਲੇ ਚੀਨੀਆਂ ਨੇ ਸਾਨੂੰ ਜਿਹੜੀ ਯੂਨੀਵਰਸਿਟੀ ਸੀ ਔਰ ਜਿਹੜੇ ਅਮਰੀਕੀ ਪ੍ਰੋਫੈਸਰ ਸਨ ਉਹਨਾਂ ਨੇ ਇਹ ਕਿਹਾ ਕਿ ਯਾਰ ਇੱਥੇ ਅਸੀਂ ਸਿਲਕ ਰੋਡ ਦੇ ਉੱਤੇ ਗੱਲ ਕਰਨ ਲੱਗੇ ਹਾਂ, ਤੁਸੀਂ ਇਹਦੇ ਉੱਤੇ ਕਰੋ। ਅਸੀਂ ਕਿਹਾ ਹਾਂ ਅਸੀਂ ਕਰਨ ਵਾਸਤੇ ਤਿਆਰ ਹਾਂ, ਸਾਨੂੰ ਕਰਮ ਹਾਈਵੇ ਬਣੀ ਹੈ ਸਾਡੀ ਇੱਥੇ, ਅਗਰ ਤੇ ਸਾਡੇ ਲੋਕੀ ਭੁੱਲ ਗਏ ਨੇ ਲੇਕਿਨ ਇਹ ਹੈ। ਸੋ ਅਸੀਂ ਉਹਦੇ ਨਾਲ ਕੰਮ ਸ਼ੁਰੂ ਕੀਤਾ, 1 ਸਾਲ ਸਾਨੂੰ ਉਹਦੇ ਤੇ ਲੱਗਿਆ। 2014 ਵਿੱਚ ਅਸੀਂ ਕੋਈ 6 ਪ੍ਰੋਫੈਸਰ ਇੱਥੋਂ, ਮੈਂ 10 ਲੋਕਾਂ ਨੂੰ ਅਪਰੋਚ ਕੀਤਾ, ਕੁਝ ਅਸੀਂ 5 ਰਹਿ ਗਏ ਜਿਹੜੇ ਗਏ ਉੱਥੇ। ਨੈਂਜਿੰਗ ਯੂਨੀਵਰਸਿਟੀ ਗਏ, ਦੇਖਿਆ ਉਹਨਾਂ ਨੇ ਸਾਡੀ ਸਾਰੀ ਕਿਤਾਬ ਦਾ ਹਿੱਸਾ ਕੰਪਾਈਲ ਕੀਤਾ। ਅਸੀਂ ਆਏ ਬੜੇ ਇਨਥਿਊਜ਼ ਹੋ ਕੇ ਕਿ ਯਾਰ ਉਹ ਸਾਨੂੰ ਤੇ ਵਾਕਈ ਨਹੀਂ ਪਤਾ ਸੀ, ਪਰ ਇਹ ਹੁਣ ਜਿਹੜਾ ਸਿਲਕ ਰੋਡ ਹੈ ਔਰ ਇਹ BRI ਹੈ ਇਹ ਤੇ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ। ਸੋ ਇਹ 2013 ਤੋਂ ਜਿਸ ਲਈ ਸ਼ੁਰੂ ਹੋਇਆ ਤੇ ਲੋਕਾਂ ਨੂੰ ਇਹ ਵੀ ਨਹੀਂ ਸਹੀ ਤਰ੍ਹਾਂ ਸਮਝ ਆਈ ਕਿ CPEC ਕੋਈ ਉੱਤੋਂ ਨਹੀਂ ਆ ਪਿਆ। ਚੀਨੀਆਂ ਨੇ ਜਿਸ ਲਈ ਸੋਚਿਆ 1 ਬੈਲਟ 1 ਰੋਡ ਤੇ ਉਹਨਾਂ ਨੇ 6 ਕੋਰੀਡੋਰਸ, ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਆਪਣੀ ਚੀਨ ਦੀ ਜਿਹੜੀ ਖੁਆਇਸ਼ ਔਰ ਡ੍ਰੀਮ ਹੈ ਪੁਰਾਣੀ ਕਿ ਇੱਕ ਵੇਲੇ ਇੱਕ ਸਿਲਕ ਰੋਡ ਸੀ ਜਿਹੜੀ ਕਿ ਦੁਨੀਆ ਨੂੰ ਕਨੈਕਟ ਕਰਦੀ ਸੀ ਔਰ ਚੀਨ ਦੇ ਵਿੱਚ ਆ ਕੇ ਖਤਮ ਹੁੰਦੀ ਸੀ, ਤੇ ਇਹ ਜਿਹੜੀ ਹੈ ਅਸੀਂ ਦੁਬਾਰਾ ਰਿਵਾਈਵ ਕਰ ਰਹੇ ਹਾਂ। ਔਰ ਅਸੀਂ ਜਿਹੜੀ ਰਿਵਾਈਵ ਕਰ ਰਹੇ ਹਾਂ ਉਹ ਇਸ ਤਰੀਕੇ ਨਾਲ ਕਰ ਰਹੇ ਹਾਂ ਕਿ ਅਸੀਂ ਕਿਸੇ ਦੇ ਉੱਤੇ ਕਬਜ਼ਾ ਨਹੀਂ ਕਰਨਾ, ਅਸੀਂ ਕੋਲੋਨਾਈਜ਼ ਨਹੀਂ ਕਰਨਾ, ਅਸੀਂ ਤਿਜਾਰਤ ਕਰਨੀ ਹੈ, ਅਸੀਂ ਆਪਣੇ ਕਲਚਰ ਸਕਾਫਤ ਦੇ ਬਾਰੇ ਵਿੱਚ ਲੋਕਾਂ ਨੂੰ ਦੱਸਣਾ ਹੈ। ਔਰ ਇਸ ਇਤਬਾਰ ਦੇ ਨਾਲ ਕਿ ਚੀਨ ਜਿਹੜਾ ਇੱਕ ਪੀਸਫੁਲੀ ਰਾਈਜ਼ ਕਰ ਰਿਹਾ, ਇਮਰਜ ਕਰ ਰਿਹਾ। ਸੋ ਇਸ ਚੱਕਰ ਦੇ ਵਿੱਚ ਉਹਨਾਂ ਜਿਸ ਇਹ 6 ਕੋਰੀਡੋਰਸ ਦਾ ਦੇਖਿਆ ਤੇ ਉਹ ਪੂਰੀ ਦੁਨੀਆ ਦੇ ਇਰਦ ਗਿਰਦ 6 ਕੋਰੀਡੋਰ ਜਿਹੜੇ ਸਰਕੂਲਰ ਹੁੰਦੇ ਨੇ, ਉਹਦੇ ਵਿੱਚ ਪਾਕਿਸਤਾਨ ਦਾ ਜਿਹੜਾ CPEC ਹੈ ਉਹ ਇੱਕ ਕੋਰੀਡੋਰ ਹੈ। ਤੇ ਅਸੀਂ ਇਹ ਸਮਝ ਰਹੇ ਹਾਂ ਔਰ ਜਿਹੜੇ ਸਾਡੇ CPEC ਦੇ ਜਿਹੜਾ ਸਾਡਾ ਇੱਕ ਗਰੁੱਪ ਜਿਹਨੂੰ ਮੈਂ ਅਗਰ ਪੰਜਾਬੀ ਵਿੱਚ ਅੰਗਰੇਜ਼ੀ ਦਾ ਤਰਜਮਾ ਕਰਾਂ ਤਾਂ ਇਹ CPEC ਟੰਡੋਰਚੀ, ਉਹ ਜਿਹੜੇ CPEC ਟੰਡੋਰਚੀ ਨੇ ਉਹਨਾਂ ਦਾ ਖਿਆਲ ਹੈ ਕਿ ਇਹ ਜਿਹੜਾ ਇਹ ਤੇ ਗੇਮ ਚੇਂਜਰ ਹੈ। ਜੀ ਬਗੈਰ ਇਹ ਸਮਝੇ ਕਿ ਗੇਮ ਚੇਂਜਰ ਕਿਸ ਤਰ੍ਹਾਂ ਹੋਏਗਾ, ਤੁਸੀਂ ਕਿਸ ਬੇਸਿਸ ਦੇ ਉੱਤੇ ਚੀਨ ਦੇ ਨਾਲ ਗੁਫ਼ਤਗੂ ਕਰ ਰਹੇ ਹੋ ਔਰ ਤੁਸੀਂ ਕਿਹਨਾਂ ਚੀਜ਼ਾਂ ਦੇ ਉੱਤੇ ਕਰ ਰਹੇ ਹੋ। ਚੀਨੀਆਂ ਨੇ ਤਾਂ ਸੋਚਿਆ, ਤੁਸੀਂ ਕੀ ਸੋਚਿਆ ਜਿਸ ਵੇਲੇ ਤੁਸੀਂ ਉਹਨਾਂ ਦੇ ਨਾਲ ਗੁਫ਼ਤਗੂ ਸ਼ੁਰੂ ਕੀਤੀ ਹੈ। ਸਾਡੀ ਜਿਹੜੀ ਮੁਸ਼ਕਿਲ ਹੈ ਉਹ ਇਸ ਤਰ੍ਹਾਂ ਕਿ ਇਹ ਅਖਬਾਰਾਂ ਦੇ ਵਿੱਚ ਸਾਡਾ ਬੜਾ ਆਇਆ, ਪਿਛਲੀ ਹੁਕੂਮਤ ਨੇ ਵੀ ਬੜੀ ਟੰਡੋਰਾ ਕੀਤਾ, ਲੇਕਿਨ ਹਕੀਕਤ ਇਹ ਹੈ ਕਿ ਅਸੀਂ ਕੋਈ ਸਹੀ ਮਾਇਨਿਆਂ 'ਚ ਤਹਿਕੀਕ ਨਹੀਂ ਕੀਤੀ। ਦੋਸਤੋ ਮੈਨੂੰ ਜਿਸ ਚੀਜ਼ ਨੇ ਮਜਬੂਰ ਕੀਤਾ ਕਿ ਯਾਰ ਅਗਰ ਮੈਂ ਕੋਸ਼ਿਸ਼ ਕਰਾਂ ਤੇ ਮੈਂ ਕਿਸ ਚੀਜ਼ ਦੇ ਉੱਤੇ CPEC ਦਾ ਕਰਾਂ, ਤੇ ਅਸੀਂ ਬੜਾ ਸੋਚਣ ਦੇ ਬਾਅਦ ਇਹ 3 ਚੀਜ਼ਾਂ ਆਪਣੇ ਸਾਹਮਣੇ ਰੱਖੀਆਂ ਕਿ ਯਾਰ ਸਾਡੀ ਔਰ ਚੀਨੀਆਂ ਦੀ ਡਿਮਾਂਡਸ ਕੀ ਨੇ, ਦੂਜਾ ਕੀ ਹੈ ਕਿ ਡਿਵੀਡੈਂਡਸ ਫਾਇਦਾ ਕਿਹਨੂੰ ਪਹੁੰਚੇਗਾ, ਤੀਜਾ ਕੀ ਹੈ ਕਿ ਮੁਸਤਕਬਲ ਦੀ ਕੀ ਡਾਇਰੈਕਸ਼ਨ ਹੋਏਗੀ। ਸੋ ਅਸੀਂ ਇਸ ਦੇ ਉੱਤੇ ਤਹਿਕੀਕ ਦੇ ਸ਼ੁਰੂ ਕੀਤੀ ਤੇ ਜਿਸ ਲਈ ਤਹਿਕੀਕ ਸ਼ੁਰੂ ਕੀਤੀ ਤੇ ਸਾਨੂੰ ਇਹ ਪਤਾ ਚੱਲਾ ਕਿ ਜਿਹੜੇ ਸਾਡੀ हुकूमत ने अपने मैप बनाए दे ने एक दूजे नाल नहीं मैच करता, जिथे वो जल्दी कीता गया काम है और जिथे वो सड़क दा कह रहे ने उत्थे सड़क बनदी नजर नहीं आ रही। असी एक नू दूजे नाल मिलाइए, दूजे नू तीजे नाल मिलाइए, असी फिर वैबसाइट दे उत्ते एक ਉਹਨਾਂ ਦੀ ਜਿਹੜੀ ਹੈ ਕਿ ਕੀ ਡਾਇਰੈਕਸ਼ਨ ਦਿੱਤੀ ਹੈ, ਕਿਸ ਚੀਜ਼ ਨੂੰ ਉਹਨਾਂ ਨੇ ਆਈਡੈਂਟੀਫਾਈ ਕੀਤਾ ਉਹ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ, ਉਹ ਇੱਕ ਦੂਜੇ ਨਾਲ ਨਾ ਮੈਚ ਕਰਨ। ਸੋ ਮਤਲਬ ਹੈ ਫਿਰ ਅਸੀਂ ਮੁਸਲਸਲ ਇਸ ਦੇ ਉੱਤੇ ਆ ਕੇ ਕਿ ਅੱਛਾ ਯਾਰ ਅਸੀਂ ਦੇਖੀਏ ਲਿਟਰੇਚਰ ਦੇ ਵਿੱਚ ਲੋਕਾਂ ਨੇ ਇਸ ਤੋਂ ਪਹਿਲੇ ਕੀ ਲਿਖਿਆ ਜਾਂ ਲਿਖ ਰਹੇ ਨੇ ਇਸ ਵੇਲੇ। ਸੋ ਅਸੀਂ ਫਿਰ ਇਸ ਨੂੰ ਇਹ ਸੋਚਦੇ ਹੋਏ ਅਸੀਂ ਇਹ ਸੋਚਿਆ ਕਿ ਅਸੀਂ ਇਹਨੂੰ ਬੁਨਿਆਦੀ ਤੌਰ ਤੇ 3 ਜਿਹੜੀਆਂ ਨੇ ਨਾ ਕੈਟੇਗਰੀਜ਼ ਉਹਦੇ ਵਿੱਚ ਇਹ ਸਾਰਾ ਜਿਸ ਕਿਸਮ ਦਾ ਅਖਬਾਰਾਂ ਦੇ ਵਿੱਚ ਆ ਰਿਹਾ ਉਹਨੂੰ ਤਕਸੀਮ ਕਰੀਏ। ਸੋ ਇੱਕ ਤੇ ਮੈਂ ਕਿਹਾ ਕਿ ਉਹ ਨੇ ਜਿਹੜੇ CPEC ਦੇ ਟੰਡੋਰਚੀ ਨੇ, ਠੀਕ ਹੈ, ਦੂਜੇ ਉਹ ਨੇ ਜਿਹੜੇ CPEC ਦੇ ਮੁਖਾਲਫੀਨ ਨੇ ਜਿਨ੍ਹਾਂ ਦਾ ਖਿਆਲ ਹੈ ਕਿ ਇਹ ਹੈ ਹੀ ਠੀਕ ਨਹੀਂ, ਤੀਜੇ ਉਹ ਨੇ ਜਿਹੜੇ ਸਾਡੇ ਵਾਂਗਰ ਨੇ ਔਰ ਤੁਹਾਡੇ ਵਾਂਗਰ ਨੇ ਜਿਹੜੇ ਕਹਿ ਰਹੇ ਨੇ ਕਿ ਜਨਾਬ ਇਹ ਬੜਾ ਅੱਛਾ ਪ੍ਰੋਗਰਾਮ ਹੈ, ਹੋ ਸਕਦਾ ਹੈ
ਲੇਕਿਨ ਖੁਦਾ ਦੇ ਵਾਸਤੇ ਤੁਸੀਂ ਇਸ ਤੇ ਸੋਚੋ ਕਿ ਕਿੱਥੇ ਕਿੱਥੇ ਕਮਜ਼ੋਰੀਆਂ ਨੇ, ਕਿੱਥੇ ਅਸੀਂ ਤਈਓ ਨਹੀਂ ਸੋਚਿਆ, ਤੇ ਇਹਨੂੰ ਰਿਫਾਰਮ ਜਾਂ ਤਬਦੀਲ ਜਾਂ ਇਹਦਾ ਡਿਜ਼ਾਈਨ ਜਿਹੜਾ ਹੈ ਉਹ ਆਪਣੇ ਮਫਾਦ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਏ। ਤੋ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਹਾਂ, ਮੈਂ ਇਹਦੇ ਬਾਅਦ ਰੁਕ ਜਾਵਾਂਗਾ ਕਿਉਂਕਿ ਮੈਂ ਇੱਕ ਹਿੱਸਾ ਜਿਵੇਂ ਕਿ ਇੱਕ ਤੇ ਟੰਡੂਰਚੀ ਵਾਲਾ ਹੈ, ਦੂਜਾ ਹਿੱਸਾ ਜਿਹੜਾ ਮੈਂ ਬਿਆਨ ਕਰਨਾ ਚਾਹੁੰਦਾ ਉਹ ਇਹ ਵੀ ਕਿ ਜਿਹੜੇ ਸੀ ਪੈਕ ਦੇ ਮੁਖਾਲਫੀਨ ਨੇ ਉਹ ਦੋ ਕਿਸਮ ਦੇ ਨੇ। ਇੱਕ ਉਹ ਨੇ ਜਿਹੜੇ ਜਿਨ੍ਹਾਂ ਦਾ ਖਿਆਲ ਐਵੇਂ, ਔਰ ਜਿਹੜਾ ਪਹਿਲੇ ਵੀ ਤੁਸੀਂ ਗੱਲ ਕਰ ਰਹੇ ਸੋ ਕਿ ਬਈ ਚੀਨ ਜਿਹੜਾ ਹੈ ਉਹ ਸ਼ਾਇਦ ਉਸ ਤਰ੍ਹਾਂ ਆਏਗਾ ਜਿਵੇਂ ਈਸਟ ਇੰਡੀਆ ਕੰਪਨੀ ਉਹ ਕੋਲੋਨਾਈਜ਼ ਕਰੇਗਾ, ਉਹ ਸਾਡੇ ਰਿਸੋਰਸਿਸ ਖਿੱਚ ਕੇ ਲੈ ਜਾਏਗਾ। ਇਹਨਾਂ ਕਹਿਣ ਵਾਲੇ ਉਹ ਸ਼ਾਮਲ ਨੇ ਜਿਨ੍ਹਾਂ ਨੇ ਅੱਜ ਤੱਕ ਉਸ ਪੁਰਾਣੇ ਕਲੋਨੀਅਲਿਜ਼ਮ ਦੀ ਕਦੀ ਮੁਖਾਲਫਤ ਨਹੀਂ ਕੀਤੀ ਜਾਂ ਪੂਰੀ ਤਰ੍ਹਾਂ ਸਮਝਿਆ ਨਹੀਂ। ਔਰ ਇਹਦੇ ਵਿੱਚ ਵੀ ਜਿਹੜੀ ਜ਼ਿਆਦਾ ਅਹਿਮ ਗੱਲ ਹੈ ਕਿ ਚੀਨ ਦੀ ਕੋਈ ਇਹੋ ਜਿਹੀ ਤਾਰੀਖ ਨਹੀਂ ਹੈ ਜਿਹਦੇ ਵਿੱਚ ਕਿ ਉਹਨੇ ਕੋਈ ਇਸ ਕਿਸਮ ਦਾ ਕਲੋਨੀਅਲ ਤਾਰੀਖ ਆਪਣੀ ਪੇਸ਼ ਕੀਤੀ ਹੋਵੇ। ਸੋ ਇਹ ਬੜੀ ਅਹਿਮ ਚੀਜ਼ ਹੈ ਜਿਹੜੀ ਕਿ ਸੋਚਣ ਵਾਲੀ ਹੈ। ਸੋ ਇਹ ਮਫਰੂਜ਼ਾ ਹੀ ਗਲਤ ਹੈ ਕਿ ਚੀਨ ਕੋਲੋਨਾਈਜ਼ ਕਰੇਗਾ। ਚੀਨ ਜਿਹੜਾ ਹੈ ਉਹ ਟ੍ਰੇਡ ਕਰਨਾ ਚਾਹੁੰਦਾ ਹੈ, ਟ੍ਰੇਡ ਕਰੇਗਾ ਔਰ ਜ਼ਾਹਿਰ ਹੈ ਆਪਣੇ ਜਿਹੜੇ ਮਫਾਦਾਤ ਨੇ ਉਹਨਾਂ ਨੂੰ ਪ੍ਰੋਟੈਕਟ ਕਰੇਗਾ। ਤੁਸੀਂ ਆਪਣੇ ਮਫਾਦਾਤ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨ ਵਾਸਤੇ ਤਿਆਰ ਹੋ? ਤੁਸੀਂ ਆਪਣੇ ਤਾਜਰ ਦਾ, ਤੁਸੀਂ ਆਪਣੇ ਇਨਵੈਸਟਰ ਦਾ, ਤੁਸੀਂ ਆਪਣੇ ਆਮ ਆਦਮੀ ਦੀ ਕਿੰਨੀ ਫਲਾਹ ਚਾਹੁੰਦੇ ਹੋ? ਇੱਥੇ ਅਸੀਂ ਕੁਝ ਸੋਚਿਆ ਤਾਂ ਨਹੀਂ, ਠੀਕ ਹੈ। ਸੋ ਇੱਕ ਤਬਕਾ ਇਹ ਵੀ ਮੁਖਾਲਫੀਨ ਵਾਲਾ ਜਿਹੜਾ ਇਸ ਦੇ ਉੱਤੇ ਕਰਦਾ ਹੈ। ਦੂਜਾ ਇਹ ਵੀ ਕਿ ਨਹੀਂ ਜਨਾਬ, ਇਹ ਚੀਨ ਜਿਹੜਾ ਹੈ ਨਾ ਇਹ ਨਾਰਥ ਤੋਂ ਸਾਊਥ ਬਣ ਰਹੀ ਹੈ, ਉਹ ਸਿਰਫ ਇੱਕ ਰੋਡ ਦੇਖ ਰਹੇ ਨੇ ਜਿਹਨੂੰ ਇਨਫਰਾਸਟ੍ਰਕਚਰ ਕਹਿ ਰਹੇ ਹੋ। ਉਹ ਕਹਿੰਦੇ ਨੇ ਨਹੀਂ, ਸਾਡਾ ਖਿਆਲ ਹੈ ਕਿ ਇਹ ਈਸਟ ਵੈਸਟ ਦੇ ਨਾਲ ਕਨੈਕਟ ਹੋਣੀ ਚਾਹੀਦੀ ਹੈ ਤਾਂ ਕਿ ਹਿੰਦੁਸਤਾਨ ਦੇ ਨਾਲ ਸਾਡਾ ਜਿਹੜਾ ਰਾਬਤਾ ਔਰ ਰਿਸ਼ਤਾ ਹੈ ਉਹ ਕਿਸੇ ਤਰੀਕੇ ਨਾਲ ਮਜ਼ਬੂਤ ਹੋਏ ਔਰ ਇਹਨੂੰ ਅੰਡਰਮਾਈਨ ਕਰੇਗਾ। ਸੋ ਅਗਰ ਤੁਸੀਂ ਇੰਡੀਆ ਤੋਂ ਤਾਲੁਕ ਰੱਖਦੇ ਹੋ ਤੇ ਤੁਸੀਂ ਸੀ ਪੈਕ ਦੀ ਮੁਖਾਲਫਤ ਇਸ ਲਈ ਕਰ ਰਹੇ ਹੋ ਕਿ ਇਹ ਜਨਾਬ ਸਿਰਫ ਚੀਨ ਦੇ ਵਾਸਤੇ ਫਾਇਦਾਮੰਦ ਹੈ, ਹਿੰਦੁਸਤਾਨ ਦੇ ਵਾਸਤੇ ਕੋਈ ਫਾਇਦਾਮੰਦ ਨਹੀਂ, ਕਿਉਂਕਿ ਅਗਰ ਈਸਟ ਤੋਂ ਵੈਸਟ ਇਹਨੂੰ ਕਨੈਕਟ ਕੀਤਾ ਜਾਏ ਤੁਸੀਂ ਅਫਗਾਨਿਸਤਾਨ, ਸੈਂਟਰਲ ਏਸ਼ੀਆ ਤੱਕ ਜਾ ਸਕਦੇ ਹੋ, ਠੀਕ ਹੈ। ਫਿਰ ਆਖਰੀ ਜਿਹੜਾ ਟੋਲਾ ਉਹ ਸਾਡਾ ਜਿਹੜਾ ਮੇਰੀ ਜੇ ਫਿਕਰ ਰੱਖਣ ਵਾਸਤੇ ਤੁਹਾਡੇ ਨਾਲ ਉਹਨੇ ਜਿਹੜੇ ਦੋਸਤਾਂ ਨਾਲ ਗੁਫ਼ਤਗੂ ਕਰਾਂਗੇ ਉਹਦੇ ਜਿਸ ਚੀਜ਼ ਨੂੰ ਅਸੀਂ ਉਜਾਗਰ ਕਰਨਾ ਚਾਹੁੰਦੇ ਹਾਂ ਉਹ ਇਹ ਵੇ ਕਿ ਦੇਖੋ ਚੀਨੀਆਂ ਨੇ ਬਹੁਤ ਸੋਚ ਸਮਝ ਕੇ ਇਸ ਪਲਾਨ ਦੇ ਬਾਰੇ ਔਰ ਗਲੋਬਲ ਨੁਕਤਾ ਨਜ਼ਰ ਨਾਲ ਦੇਖਿਆ ਔਰ ਉਹਦੇ 'ਚ ਤੁਸੀਂ ਇੱਕ ਛੋਟਾ ਜਿਹਾ ਹਿੱਸਾ। ਹੁਣ ਤੁਸੀਂ ਇਹ ਦੇਖੋ ਕਿ ਇਹ ਵਿੰਡੋ ਆਫ ਓਪਰਚੁਨਿਟੀ ਜਿਹੜੀ ਤੁਹਾਡੇ ਵਾਸਤੇ ਖੁੱਲ ਰਹੀ ਹੈ ਉਹਦੇ ਤੇ ਕੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਜਾਣਨੀਆਂ ਜ਼ਰੂਰੀ ਨੇ ਔਰ ਤੁਸੀਂ ਸਮਝੋ ਬਿਹਤਰ ਤੌਰ ਤੇ ਔਰ ਆਪਣੇ ਮਫਾਦ ਦੇ ਵਾਸਤੇ ਕਰੋ। ਔਰ ਇਹਦੇ ਤੇ ਉੱਤੇ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ ਕਿ ਅਸੀਂ ਕਰਮ ਹਾਈਵੇ ਬਣਾਈ ਪਰ ਅਸੀਂ ਭੁੱਲ ਗਏ ਔਰ ਅਸੀਂ ਈਵਨ ਉਸ ਵੇਲੇ ਵੀ ਖਿਆਲ ਨਹੀਂ ਕੀਤਾ ਕਿ ਦੇਖੋ ਬਲਾਸਟਿੰਗ ਹੋਈ ਉਸ ਵੇਲੇ ਮਕਸਦ ਹੋਰ ਸੀ, ਤਰੀਕਾ ਹੋਰ ਸੀ, ਲੇਕਿਨ ਉਹਦਾ ਪੂਰਾ ਇਸਤੇਮਾਲ ਨਹੀਂ ਹੋਇਆ। ਬਲਾਸਟਿੰਗ ਹੋਈ ਤੇ ਹੁਣ ਅੱਜ ਯਾਨੀ 50 ਸਾਲ ਦੇ ਬਾਅਦ ਉਹ ਐਨਵਾਇਰਨਮੈਂਟਲ ਫੈਕਟਰਸ ਦਾ ਆ ਰਿਹਾ, ਠੀਕ ਹੈ, ਕਿ ਅਸਰ ਕੀ ਹੋਇਆ। ਹੁਣ ਇਸ ਲਈ ਆਵੇ ਕਿ ਇੱਕ ਤੇ ਜਿਹੜੇ ਮੁਆਹਦੇ ਹੋਏ ਨੇ ਹਕੂਮਤਾਂ ਦੇ ਨਾਲ ਸਾਡੀਆਂ ਦੇ ਉਹਨਾਂ ਦੇ ਬਾਰੇ ਕੋਈ ਐਵੀਡੈਂਸ ਕੁਛ ਨਹੀਂ ਮੌਜੂਦ ਕਿ ਇਹ ਕਿਸ ਤਰੀਕੇ ਨਾਲ ਕੀਤੇ ਗਏ। ਦੂਸਰਾ ਇਹ ਕਿ ਸਾਡੇ ਸੂਬਾਈ ਇਖਤਲਾਫ ਜਿਹੜੇ ਨੇ ਉਹਦੇ ਉੱਤੇ ਪੂਰੀ ਤਰ੍ਹਾਂ ਤਵੱਜੋ ਨਹੀਂ ਕੀਤੀ ਗਈ ਕਿ ਬਈ ਤੁਸੀਂ ਆਪਸ ਵਿੱਚ ਪਹਿਲੇ ਤਮਾਮ ਆਪਣੇ ਇੰਟਰਸਟ ਜਿਹੜੇ ਨੇ ਉਹਨਾਂ ਨੂੰ ਇਕੱਠਾ ਕਰੋ ਔਰ ਫਿਰ ਉਹਦੇ ਤੇ ਅੱਗੇ ਚਲੋ। ਚੀਨੀਆਂ ਨੇ ਇਹ ਇੱਕ ਨਵਾਂ BRI ਬਣਾ ਕੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਇੱਕ ਤਹਿਕੀਕ ਦਾ ਵੀ ਨया ਪਹਿਲੂ ਦੇ ਦਿੱਤਾ। ਉਹਨਾਂ ਨੇ ਸਿਕਿਉਰਿਟੀ ਔਰ ਡਿਵੈਲਪਮੈਂਟ ਨੂੰ ਇੰਟਰਲਿੰਕ ਕਰ ਔਰ ਉਹਦੇ ਵਿੱਚ ਕਿਹਾ ਕਿ ਜੀ ਅਗਰ ਤੁਸੀਂ ਪਹਿਲੇ ਆਪਣਾ ਤਹਫੁਜ਼ ਔਰ ਸਿਕਿਉਰਿਟੀ ਨੂੰ ਇਨਸ਼ੋਰ ਕਰੋਗੇ ਤੇ ਗਰੋਥ, ਡਿਵੈਲਪਮੈਂਟ ਔਰ ਇਕਨੋਮਿਕ ਪ੍ਰੋਸਪੈਰਿਟੀ ਜਿਹੜੀ ਹੈ ਉਹਦਾ ਇਮਕਾਨ ਹੈ ਔਰ ਤੁਸੀਂ ਅੱਗੇ ਵੱਧ ਸਕਦੇ ਹੋ, ਠੀਕ ਹੈ। ਇੱਥੇ ਮੈਂ ਰੁਕ ਜਾਵਾਂਗਾ, ਫਿਰ ਮੈਂ ਦੱਸਾਂਗਾ ਤੁਹਾਨੂੰ ਕਿ CPEC ਦੇ ਮੁਖਤਲਿਫ ਕੰਪੋਨੈਂਟਸ ਕੀ ਨੇ ਔਰ ਅਸੀਂ ਕਿਸ ਤਰ੍ਹਾਂ ਇਹਦੇ ਉੱਤੇ ਸਾਨੂੰ ਗੌਰ ਕਰਨਾ ਔਰ ਅੱਗੇ ਵਧਣਾ ਚਾਹੀਦਾ। ਵੈਸੇ ਉਹ ਕਹਿੰਦੇ ਨੇ ਕਿ ਅਗਰ CPEC ਦੇ ਵਿੱਚ ਇੰਡੀਆ ਨੇ ਆਉਣਾ ਨਾ ਤੇ ਅਸੀਂ ਇਹ ਨਹੀਂ ਮੰਨਣਾ ਹੈਗਾ। ਕੁਝ ਲੋਕ ਇੱਥੇ ਹੀ ਖਲੋਤੇ ਹੋਏ ਨੇ। ਮਗਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਦੇਖੋ ਚੀਨ ਔਰ ਹਿੰਦੁਸਤਾਨ ਦੀ ਲੜਾਈ ਹੋਈ 1962 ਦੀ ਔਰ ਹਿੰਦੁਸਤਾਨ ਨੇ ਸ਼ਿਕਸਤ ਔਰ ਦੁਨੀਆ ਭਰ ਨੇ ਜਾਣਿਆ ਚੀਨ ਨੂੰ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਜ ਚੀਨ ਔਰ ਹਿੰਦੁਸਤਾਨ ਦੀ ਟ੍ਰੇਡ ਜਿਹੜੀ ਹੈ ਉਹ 80 ਬਿਲੀਅਨ ਬਿਲਕੁਲ ਡਿਸਪਿਊਟ ਉੱਥੇ ਹੀ ਹੈ। ਇਹ ਸਾਡੇ ਵਾਸਤੇ ਲੈਸਨ ਨਹੀਂ ਹੈ ਕਿ ਅਸੀਂ ਜਿਹੜਾ ਕਿ ਇਹ ਲੈਸਨ ਨਹੀਂ ਸੀ ਪੜ੍ਹਨਾ, 10 ਬਿਲੀਅਨ ਨਹੀਂ ਪੜ੍ਹਨਾ ਸੀ। ਅਗਰ ਇਹ ਨਹੀਂ ਪੜ੍ਹਨਾ ਲੈਸਨ ਤੇ ਫਿਰ ਤੁਸੀਂ ਮਤਲਬ ਅੱਗੇ ਨਹੀਂ ਜਾ ਸਕਦੇ। ਐਗਜ਼ੈਕਟਲੀ ਡਿਸਪਿਊਟ ਜਿਹੜੇ ਨੇ ਉਹ ਕੁਝ ਅਰਸੇ ਵਾਸਤੇ ਰੋਕ ਲੈਂਦੇ ਹੋ, ਫ੍ਰੀਜ਼ ਕਰ ਲੈਂਦੇ ਹੋ ਕਿ ਨਹੀਂ ਸਾਨੂੰ ਜਿਹੜੀ ਹੈ ਅੱਗੇ ਜਾਣ ਦੇ ਰਾਹ ਵਾਸਤੇ ਇਹ ਕੰਮ ਕਰਨੇ ਚਾਹੀਦੇ। ਸੋ ਇੱਕ ਤੇ ਇਹ ਦੂਜੇ ਪਾਸੇ ਚੀਨੀ ਇਨਵੈਸਟਰ ਜਿਹੜਾ ਇੰਡੀਆ ਦੇ ਵਿੱਚ ਸੀ ਉਹਨੇ ਇਹ ਇੱਕ ਫੋਰਮ ਦੇ ਉੱਤੇ ਬੜਾ ਖੁੱਲ ਕੇ ਕਿਹਾ ਕਿ ਜਨਾਬ ਅਗਰ ਚਾਹੇ ਇੰਡੀਆ ਜੁਆਇਨ ਕਰਨਾ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਸਾਡੇ ਇੱਕ ਦਿਨ ਆਇਆ ਸਾਡੇ ਅਖਬਾਰਾਂ ਤੇ ਵੈਬਸਾਈਟ ਤੇ ਦੂਜੇ ਦਿਨ ਉਹਨਾਂ ਨੇ ਰਿਮੂਵ ਕਰ ਦਿੱਤਾ ਕਿ ਜੀ ਇਹ ਉਹਨਾਂ ਨੇ ਸ਼ਾਇਦ ਕਿਹਾ ਹੀ ਨਹੀਂ, ਉਹਨਾਂ ਨੇ ਨਹੀਂ ਇਨਕਾਰ ਕੀਤਾ।
ਮਤਲਬ ਦੇਖੋ ਉਹ ਕਿਉਂ ਕਰਨਗੇ, ਇਸ ਲਈ ਉਹ ਇੱਥੇ ਤੱਕ ਗਏ ਕਿ ਵੀ ਤੁਸੀਂ ਅੱਛਾ ਈਰਾਨ ਅਗਰ ਜਾਣਾ ਚਾਹੁੰਦਾ ਹੈ, ਕੋਈ ਹੋਰ ਆਉਣਾ ਚਾਹੁੰਦਾ ਖੋਲ ਕੇ ਤਿਆਰ। ਤੇ ਇਹ ਕੱਲ ਉਹਨਾਂ ਨੂੰ ਸਾਊਦੀ ਅਰਬ ਦਾ ਵੀ ਕਹਿਤਾ ਉਹਨਾਂ ਆਂਦਾ ਨਾ ਰਿਆਜ਼ ਵੈਲਕਮ ਹੈਗਾ, ਸਾਨੂੰ ਕੀ ਹੈ, ਉਹਨਾਂ ਦਾ ਤਾਂ ਪ੍ਰੋਜੈਕਟ ਵੱਡਾ ਹੈ। ਅੱਛਾ, ਇਹ ਬੜਾ ਦਿਲਚਸਪ ਹੈਗਾ ਸਰ, ਅਗਰ ਤੁਸੀਂ